ਬਾਅਦ ਤੁਹਾਡਾ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ। ਹੁਣ ਅਸੀਂ ਈਮੇਲਸ ਤੇ ਮੈਸੇजेस ਪੜ੍ਹਨ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ। ਇਹ ਈਮੇਲਸ ਅਨੀਤ ਸਿੱਧੂ ਜੀ ਦੀ ਹੈ। ਉਹ ਲਿਖਦੇ ਹਨ, ਪਿਆਰੇ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਕੌਮੀ ਸੇਵਾ ਤੇ ਸੰਘਰਸ਼ ਨੂੰ ਪ੍ਰਣਾਮ ਕਰਦਾ ਹਾਂ। ਮੇਰਾ ਸਵਾਲ ਹੈ ਕਿ ਪੰਜਾਬੀ ਦੀਆਂ ਲਗਾਤਾਰ 3 ਫਿਲਮਾਂ ਸਾਡਾ ਹੱਕ, ਕੌਮ ਦੇ ਹੀਰੇ ਅਤੇ 47 ਤੋਂ 84 ਤੱਕ ਇੱਕ ਪੀੜ ਤੇ ਸੈਂਸਰ ਬੋਰਡ ਨੇ ਰੋਕ ਲਗਾ ਦਿੱਤੀ ਹੈ। ਤੁਹਾਨੂੰ ਪਤਾ ਹੀ ਹੈ ਕਿ ਇਹ ਪੰਜਾਬੀ ਫਿਲਮਾਂ ਕਿਹੜੇ ਵਿਸ਼ੇ ਨੂੰ ਪੇਸ਼ ਕਰਦੀਆਂ ਹਨ। ਸਿੱਖਾਂ ਨੂੰ ਆਪਣੇ ਦਰਦ ਨੂੰ ਦੱਸਣ ਦੀ ਅਤੇ ਆਪਣੀ ਗੱਲ ਕਹਿਣ ਤੱਕ ਦੀ ਪਾਬੰਦੀ ਹੈ। ਫਿਰ ਅਸੀਂ ਦੁਨੀਆ ਦੇ ਸਭ ਤੋਂ ਵੱਡੇ ਅਖੌਤੀ ਲੋਕਤੰਤਰ ਭਾਰਤ ਵਿੱਚ ਕਿੰਨੇ ਕੁ ਆਜ਼ਾਦ ਹਾਂ? ਕਿਉਂ ਨਹੀਂ ਪੰਜਾਬ 'ਚ ਸਮੂਹ ਸਿੱਖ ਜਥੇਬੰਦੀਆਂ ਬਾਲੀਵੁੱਡ ਫਿਲਮ ਜਿਨ੍ਹਾਂ 'ਚ ਸਿੱਖਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ ਉੱਪਰ ਰੋਕ ਲਾਉਂਦੀਆਂ? ਡਾਕਟਰ ਸਾਹਿਬ ਆਪਣੀ ਵਧੀਆ ਕਾਰਗੁਜ਼ਾਰੀ ਜਾਰੀ ਰੱਖੋ। ਵਾਹਿਗੁਰੂ ਤੁਹਾਨੂੰ ਲੰਬੀ ਉਮਰ ਦੇਣ। ਕਿਰਪਾ ਕਰਕੇ ਜਵਾਬ ਜ਼ਰੂਰ ਦੇਣਾ। ਹਾਂਜੀ ਡਾਕਟਰ ਸਾਹਿਬ। ਅਸੀਂ ਵੀਰ ਅਨੀਤ ਸਿੱਧੂ ਜੀ ਦੇ ਬਹੁਤ ਬਹੁਤ ਧੰਨਵਾਦੀ ਹਾਂ। ਉਹਨਾਂ ਨੇ ਬੜੀ ਬਰੀਫ ਪਰ ਸ਼ਲਾਘਾ ਦੇ ਸ਼ਬਦ ਵੀ ਨੇ ਔਰ ਉਹਨਾਂ ਨੇ ਜਿਹੜੀ ਗੱਲ ਵੱਲ ਪੁਆਇੰਟ ਆਊਟ ਕੀਤਾ ਹੈ ਔਰ ਇਹ ਬਿਲਕੁਲ ਠੀਕ ਹੈ। ਮੀਡੀਆ 'ਚ ਲਗਾਤਾਰਤਾ ਨਾਲੇ ਖਬਰਾਂ ਆ ਰਹੀਆਂ ਨੇ ਕਿ 3 ਫਿਲਮਾਂ ਜਿਹੜੀਆਂ ਇਸ ਪੀਰੀਅਡ ਦੇ ਵਿੱਚ ਸਾਹਮਣੇ ਆਈਆਂ ਨੇ। ਹਾਂਜੀ। ਉਹਨਾਂ ਦੇ ਵਿੱਚ ਸਾਡਾ ਹੱਕ, ਕੌਮੀ ਹੀਰੇ ਤੇ 47 ਤੋਂ 84 ਤੱਕ ਇੱਕ ਪੀੜ ਜੀ। ਔਰ ਇਹ ਉਹ ਵਿਸ਼ੇ ਨੇ ਜਿਨ੍ਹਾਂ ਦੇ ਵਿੱਚ ਹਜ਼ਾਰਾਂ ਜਾਨਾਂ ਗਈਆਂ ਨੇ। ਉਹ 47 ਤਾਂ ਉਹ ਮੌਕਾ ਹੋਏ ਜਿੱਥੇ ਕਿ ਦੋਵੇਂ ਪਾਸੇ ਹੀ ਪਾਕਿਸਤਾਨ ਔਰ ਭਾਰਤ ਦੇ ਵਿੱਚ ਇੱਕ ਵਹਿਸ਼ੀਪੁਣਾ ਦਿਖਾਇਆ ਲੋਕਾਂ ਨੇ। ਇੱਕ ਸਿਵਲ ਵਾਰ ਵਰਗੀ ਸਥਿਤੀ ਹੋਈ ਔਰ ਸਿੱਖ ਕੌਮ ਦੇ ਲਈ ਤਾਂ ਇਹ ਹੋਰ ਵੀ ਦੁਖਦਾਈ ਰਿਹਾ ਕਿਉਂਕਿ ਸਾਡੀ ਲਗਭਗ 40% ਆਬਾਦੀ ਪਾਕਿਸਤਾਨ 'ਚੋਂ ਜਿਹੜੀ ਹੈ ਉਹ ਆਪਣੇ ਘਰ-ਬਾਰ ਛੱਡ ਕੇ ਇੱਧਰ ਆਉਣ ਲਈ ਮਜਬੂਰ ਹੋਈ। ਹਰ ਇੱਕ ਦਾ ਕੋਈ ਨਾ ਕੋਈ ਜੀਅ ਮਾਰਿਆ ਗਿਆ। ਫਿਰ ਉਸ ਦੇ ਨਾਲ ਅਸੀਂ ਦੇਖਦੇ ਹਾਂ ਵੀ ਕਿੰਨੀ ਪੀੜ ਦੇ ਨਾਲ ਉਹ ਸਾਰਾ ਸਫ਼ਰ ਸ਼ੁਰੂ ਹੁੰਦਾ ਹੈ। ਬਿਲਕੁਲ 3 ਕੱਪੜਿਆਂ ਦੇ ਵਿੱਚ ਪਨਾਹਗੀਰ ਬਣ ਕੇ ਉਹ ਵਕਤ ਜਿਹੜਾ ਗੁਜ਼ਾਰਿਆ। ਔਰ ਇਹ ਕੋਈ ਇੱਕ ਪਾਸੇ ਦੀ ਗੱਲ ਨਹੀਂ ਹੈ। ਪੀੜ ਇਸ ਲਈ ਸਾਡੀ ਹੈ ਵੀ ਅਸੀਂ ਛੋਟੀ ਕੌਮ ਹੈ ਔਰ ਉਸ ਸਾਰੇ 'ਚੋਂ ਗੁਜ਼ਰੇ। ਪਰ ਜਿਹੜੇ ਇੱਧਰੋਂ ਵੀ ਗਏ ਮੁਸਲਮਾਨ, ਭਾਵੇਂ ਉਹ ਪੰਜਾਬ 'ਚੋਂ ਸਨ ਜਾਂ ਯੂਪੀ ਬਿਹਾਰ 'ਚੋਂ ਸਨ, ਉਹਨਾਂ ਨੇ ਵੀ ਬੜੀਆਂ ਮੁਸ਼ਕਿਲਾਂ ਚੱਲੀਆਂ। ਉਹ ਵੀ ਉਸ ਵਹਿਸ਼ੀਪੁਣੇ ਦਾ ਸ਼ਿਕਾਰ ਹੋਏ। ਉੱਧਰ ਜਾ ਕੇ ਉਹਨਾਂ ਨੂੰ ਸਕਰੈਚ ਤੋਂ ਜ਼ਿੰਦਗੀ ਸ਼ੁਰੂ ਕਰਨੀ ਪਈ ਔਰ ਜਿਨ੍ਹਾਂ ਇਲਾਕਿਆਂ 'ਚ ਜਾ ਕੇ ਵਸੇ ਉਹਨਾਂ ਨੇ ਵੀ ਕੋਈ ਉਹਨਾਂ ਨੂੰ ਵੈਲਕਮ ਨਹੀਂ ਕੀਤਾ। ਉਹ ਵੀ ਉਹਨਾਂ ਦੇ ਲਈ ਜੇ ਇੱਧਰ ਸ਼ਬਦ ਪਨਾਹਗੀਰ ਸੀ ਤਾਂ ਉੱਧਰ ਸ਼ਬਦ ਮਹਾਜਰ ਅੱਜ ਵੀ ਇਸਤੇਮਾਲ ਹੁੰਦਾ ਜਿਹੜੇ ਯੂਪੀ ਬਿਹਾਰ 'ਚੋਂ ਲੋਕ ਗਏ। ਸੋ ਇਹਦੇ ਬਾਵਜੂਦ ਸਿੱਖਾਂ ਨੇ ਇੱਧਰ ਆ ਕੇ ਆਪਣੀ ਮਿਹਨਤ ਦੇ ਨਾਲ ਆਪਣੀ ਥਾਂ ਬਣਾਈ। ਪਰ ਜੋ ਕੁਛ ਫਿਰ ਜੂਨ 1984 ਦੇ ਵਿੱਚ ਵਾਪਰਿਆ ਘੱਲੂਘਾਰਾ ਪੰਜਾਬ 'ਚ, ਫਿਰ ਨਵੰਬਰ 84 ਜਿਹਦੇ 'ਚ ਕਿ ਭਾਰਤ ਦੇ ਲਗਭਗ ਹਰ ਸੂਬੇ ਦੇ ਵਿੱਚ, ਖਾਸ ਤੌਰ 'ਤੇ ਉਹਨਾਂ ਸੂਬਿਆਂ ਜਿੱਥੇ ਕਾਂਗਰਸ ਦੀਆਂ ਹਕੂਮਤਾਂ ਸਨ, ਹਜ਼ਾਰਾਂ ਦੀ ਗਿਣਤੀ 'ਚ ਸਿੱਖ ਮਾਰੇ ਗਏ। ਸੈਂਕੜਿਆਂ ਦੀਆਂ ਗਿਣਤੀ ਦੇ ਵਿੱਚ ਗੁਰਦੁਆਰੇ ਬੇਅਦਬ ਹੋਏ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਬੱਚੀਆਂ ਔਰ ਔਰਤਾਂ ਜਿਹੜੀਆਂ ਨੇ ਉਹ ਬੇਅਦਬ ਹੋਈਆਂ। ਹੁਣ ਇਹ ਇੱਕ ਪੀੜ ਹੈ ਤੇ ਜੇ ਕੋਈ ਫਿਲਮ ਸਾਜ਼ ਇਮਾਨਦਾਰੀ ਨਾਲ 47 ਤੋਂ 84 ਤੱਕ ਇੱਕ ਪੀੜ ਦੀ ਗੱਲ ਕਰਦਾ, ਹੁਣ ਇਹ ਲੋਕ ਜਿਹੜੇ 150 ਸਾਲ ਪਹਿਲਾਂ ਉਹਨਾਂ ਦੀਆਂ ਹੱਡੀਆਂ ਜਿਨ੍ਹਾਂ ਨੇ ਪੰਜਾਬ ਨੂੰ ਗੁਲਾਮ ਬਣਾਉਣ ਦੇ ਲਈ ਸਭਰਾਵਾਂ, ਮੁਦਕੀ, ਫਿਰੋਜ਼ ਸ਼ਾਹ 'ਚ ਰੋਲ ਅਦਾ ਕੀਤਾ, ਉਸ ਦੇ ਲਈ ਤਰਲੋ ਮੱਛੀ ਹੋ ਰਹੇ ਨੇ ਕਿ ਜੀ ਇਹ ਉਹਦੀ ਯਾਦਗਾਰ ਬਣਨੀ ਚਾਹੀਦੀ ਹੈ। ਬਹੁਤ ਵੱਡੇ ਸ਼ਹੀਦ ਸੀ, ਇਹ ਬਹੁਤ ਵੱਡੇ ਸਾਰੇ ਨੇ। ਤੇ ਉਹ ਕਿਉਂ ਚਾਹੁੰਦੇ ਨੇ ਕਿ ਸਿੱਖ 67 ਸਾਲ ਪਹਿਲਾਂ ਜਿਹੜੀ ਪੀੜ ਉਹਨਾਂ ਨੇ 47 ਦੇ ਵਿੱਚ ਸਹੀ ਔਰ ਉਹਦੇ 'ਚ ਜੋ ਪੀੜ ਉਸ ਕਤਲੋਗਾਤ 'ਚ ਹੋਈ ਉਹ ਤਾਂ ਹੋਈ। ਪਰ ਜ਼ਾਹਰ ਹੈ ਜਿਸ ਮੁਲਕ ਦੇ ਵਿੱਚ ਅਸੀਂ ਆਏ, ਭਾਰਤ ਜਿਹਨੂੰ ਅਸੀਂ ਆਪਣਾ ਦੇਸ਼ ਕਿਹਾ, ਉਹਨਾਂ ਨੇ 10 ਅਕਤੂਬਰ 1947 ਨੂੰ ਸਾਨੂੰ ਇੱਕ ਕ੍ਰਿਮੀਨਲ ਟਰਾਈਬ ਬਣਾ ਦਿੱਤਾ ਕਿ ਜੀ ਇਹ ਜਰਾਇਮ ਪੇਸ਼ਾ ਇੱਕ ਕਬੀਲਾ ਹੈ। ਔਰ ਫਿਰ ਇੱਕ ਤੋਂ ਬਾਅਦ ਇੱਕ ਡਿਸਕ੍ਰਿਮੀਨੇਸ਼ਨ। ਮੈਨੂੰ ਨਹੀਂ ਪਤਾ, ਮੈਂ ਕੋਈ ਫਿਲਮ ਦੇਖੀ ਨਹੀਂ ਹੈ, ਪਰ ਜ਼ਾਹਰ ਹੈ ਵੀ ਜਿਹੜਾ ਫਿਲਮ ਦਾ ਦਾਇਰਾ ਹੈ ਉਹ 47 ਤੋਂ 84 ਤੱਕ ਹੈ। ਉਹਦੇ 'ਚ ਪਾਰਟੀਸ਼ਨ ਦੀ ਪੀੜ ਹੋਏਗੀ, ਸਫਰਿੰਗ ਹੋਏਗੀ ਔਰ 84 ਤੱਕ ਕੀ ਡਿਸਕ੍ਰਿਮੀਨੇਸ਼ਨਸ ਹੋਈਆਂ ਇਹ ਕਹਾਣੀ ਹੋਏਗੀ। ਸੋ 150 ਸਾਲ ਪਹਿਲਾਂ ਦੀਆਂ ਹੱਡੀਆਂ ਸਾਂਭਣ ਨੂੰ ਤਿਆਰ ਲੋਕ ਜਿਹੜੇ ਨੇ ਉਹ 67 ਸਾਲ ਦੀ ਕਹਾਣੀ ਨੂੰ ਪਰਦੇ ਤੇ ਨਹੀਂ ਆਉਣ ਦੇਣਾ ਚਾਹੁੰਦੇ। ਇਹ ਸਾਡੀ ਆਜ਼ਾਦੀ ਹੈ, ਇਹ ਫਰੀਡਮ ਆਫ ਐਕਸਪ੍ਰੈਸ਼ਨ ਹੈ, ਇਹ ਭਾਰਤੀ ਲੋਕਤੰਤਰ ਹੈ। ਜਿਹੜੀ ਸਾਡਾ ਹੱਕ ਦੇ ਉੱਤੇ ਹੈ ਉਹ ਵੀ ਜ਼ਾਹਰ ਹੈ ਕਿ ਕੀ ਸਾਡੀਆਂ ਜਿਹੜੀਆਂ ਨੇ ਉਹ ਜੈਨੂਅਨ, ਜਿਹਨਾਂ ਨੂੰ ਤੁਸੀਂ ਡਿਮਾਂਡਸ ਕਹਿੰਦੇ ਹੋ, ਪਰ ਉਹਨਾਂ ਨੇ ਹੱਕ ਇਸੇ ਲਈ ਸ਼ਾਇਦ ਕਿਹਾ ਕਿਉਂਕਿ ਸੰਤ ਪਿੰਡਾਂ ਵਾਲਿਆਂ ਦੇ ਇਹ ਸ਼ਬਦ ਬੜੇ ਪਪੂਲਰ ਨੇ ਕਿ ਵੀ ਇਹ ਸਾਡੀਆਂ ਮੰਗਾਂ ਨਹੀਂ,
ਹੱਕ ਨੇ। ਹਾਂਜੀ, ਮੰਗਾਂ ਮੰਗੀਆਂ ਜਾਂਦੀਆਂ ਨੇ, ਹੱਕ ਲੈ ਜਾਂਦੇ ਨੇ। ਹੁਣ ਜ਼ਾਹਰ ਹੈ ਵੀ ਮੰਗ ਤਾਂ ਤੁਸੀਂ ਉਹ ਕਰਦੇ ਹੋ ਜਿਹਦੇ ਹੋ ਸਕਦਾ ਜਿਹੜੇ ਤੁਸੀਂ ਡਿਜ਼ਰਵ ਨਾ ਵੀ ਕਰਦੇ ਹੋਵੋ, ਪਰ ਤੁਸੀਂ ਫੇਵਰ ਮੰਗਦੇ ਹੋ। ਮੰਗ ਜਿਹੜੀ ਆ ਹਮੇਸ਼ਾ ਇੱਕ ਫੇਵਰ ਹੁੰਦੀ ਹੈ ਉਹ, ਔਰ ਇਸੇ ਲਈ ਮੰਗ ਤੋਂ ਸ਼ਬਦ ਮੰਗਤਾ ਆਇਆ। ਦੇਣ ਵਾਲਾ ਜਿਹੜਾ ਉਹ ਦਾਤਾ ਹੁੰਦਾ, ਉਹਦੀ ਮਰਜ਼ੀ ਹੈ ਦੇ ਜਾਂ ਨਾ ਦੇ। ਪਰ ਜਦੋਂ ਤੁਸੀਂ ਹੱਕ ਕਹਿੰਦੇ ਹੋ ਕਿ ਵੀ ਇਹ ਸਾਡਾ ਹੱਕ ਹੈ, ਉਹ ਤੁਹਾਡਾ ਫਿਰ ਜੈਨੂਇਨ ਰਾਈਟ ਹੁੰਦਾ। ਉਹਦੇ 'ਚ ਤੁਸੀਂ ਆਪਣੇ ਹੱਕ ਦੇ ਲਈ ਸਟਰਗਲ ਕਰਦੇ ਹੋ, ਤੁਸੀਂ ਮੰਗਤੇ ਨਹੀਂ ਹੁੰਦੇ। ਹਾਂਜੀ, ਹੁਣ ਜ਼ਾਹਰ ਹੈ ਜੇ ਪੰਜਾਬ ਦੇ ਦਰਿਆਈ ਪਾਣੀ ਨੇ 1960 ਦੇ ਵਿੱਚ ਇੰਡਸ ਵੈਲੀ ਸਮਝੌਤਾ ਹੋਇਆ ਭਾਰਤ ਪਾਕਿਸਤਾਨ ਦੇ ਵਿੱਚ, ਸਤਲੁਜ ਬਿਆਸ ਰਾਵੀ ਦਰਿਆ ਪੰਜਾਬ ਨੂੰ ਮਿਲੇ ਜੀ, ਈਸਟ ਪੰਜਾਬ ਨੂੰ, ਮਸ਼ਰਕੀ ਪੰਜਾਬ ਨੂੰ, ਔਰ ਚਨਾਬ ਜੇਹਲਮ ਇੰਡਸ ਜਿਹੜੇ ਨੇ ਉਹ ਪਾਕਿਸਤਾਨ ਨੂੰ ਮਿਲੇ, ਪੱਛਮੀ ਪੰਜਾਬ ਨੂੰ। ਹੁਣ ਇਹ ਜਿਹੜੇ ਤਿੰਨੋਂ ਦਰਿਆਵਾਂ ਦਾ ਪਾਣੀ ਹੈ ਸਾਡਾ, ਉਹਦੇ ਚੋਂ ਇੱਕ ਵੱਡਾ ਹਿੱਸਾ, ਅੱਧੇ ਤੋਂ ਜ਼ਿਆਦਾ ਰਾਜਸਥਾਨ, ਹਰਿਆਣਾ, ਦਿੱਲੀ ਲਿਜਾ ਰਿਹਾ, ਜਿਨ੍ਹਾਂ ਦਾ ਕੋਈ ਦਰਿਆਵਾਂ ਨਾਲ ਤਾਲੁਕ ਹੀ ਨਹੀਂ, ਕਿਉਂਕਿ ਇਹਨਾਂ ਚੋਂ ਕੋਈ ਸਟੇਟ ਦਰਿਆ ਦੇ ਕੰਢੇ ਤੇ ਨਹੀਂ ਹੈ। ਹਾਂਜੀ, ਹੁਣ ਇਹ ਜਿਹੜਾ ਇੰਟਰਨੈਸ਼ਨਲ ਰਾਈਪੇਰੀਅਨ ਕਾਨੂੰਨ ਹੈ ਕਿ ਭਾਈ ਲੋਕਾਂ ਦਾ ਹੱਕ ਹੈ, ਜਿਹੜੇ ਦਰਿਆ ਦੇ ਕੰਢੇ ਵਸਦੇ ਨੇ ਉਹਨਾਂ ਦੇ ਪਾਣੀ ਹੈ ਤੇ ਉਹਨਾਂ ਦਾ ਹੱਕ ਹੈ, ਪਰ ਇਹ ਪੰਜਾਬ ਦਾ ਪਾਣੀ ਮੁਫਤੋਂ ਮੁਫਤੀ ਲੁੱਟ ਕੇ ਰਾਜਸਥਾਨ ਔਰ ਹਰਿਆਣੇ ਨੂੰ ਦਿੱਤਾ ਜਾ ਰਿਹਾ। ਹੁਣ ਰਾਜਸਥਾਨ ਡੈਜ਼ਰਟ ਹੁੰਦਾ ਸੀ, ਉਹ ਲਹਿ ਲਹਾਂ ਦੇ ਖੇਤ ਹੋ ਰਹੇ ਨੇ, ਪੰਜਾਬ 'ਚ ਡੈਜ਼ਰਟ ਬਣਦਾ ਜਾ ਰਿਹਾ। ਕਿਤੇ ਸੇਮ ਦਾ ਮਾਰਿਆ ਇਲਾਕਾ ਹੈ ਔਰ ਕਿਤੇ ਪਾਣੀ ਜਿਹੜਾ 15 ਫੁੱਟ ਤੇ ਹੁੰਦਾ ਸੀ ਉਹ 150 ਫੁੱਟ ਤੇ ਹੈ। ਅੱਜ ਪੰਜਾਬ 'ਚ ਟਿਊਬਵੈਲ ਕੰਮ ਨਹੀਂ ਕਰਦੇ, ਸਬਮਰਸੀਬਲ ਪੰਪ ਨੇ ਜਿਹੜੇ ਕੰਮ ਕਰਦੇ ਨੇ, ਕਿਉਂਕਿ ਵਾਟਰ ਲੈਵਲ ਇੰਨਾ ਥੱਲੇ ਚਲਾ ਗਿਆ। ਹੁਣ ਜੇ ਤੁਸੀਂ ਇਹ ਕਹੋ ਕਿ ਜੀ ਸਾਡਾ ਪਾਣੀ ਸਾਡੇ ਕੋਲ ਹੋਣਾ ਚਾਹੀਦਾ ਹੈ, ਤੇ ਜੇ ਹਰਿਆਣਾ ਰਾਜਸਥਾਨ ਨੂੰ ਦੇਣਾ ਉਹ ਕੀਮਤ ਅਦਾ ਕਰੇ। ਹਾਂਜੀ, ਹੁਣ ਇਹ ਮੰਗ ਤਾਂ ਨਹੀਂ ਨਾ ਹੈ, ਇਹ ਹੱਕ ਹੈ। ਸੋ ਅਸੀਂ ਸਮਝਦੇ ਹਾਂ ਵੀ ਇਸ ਫਿਲਮ ਦਾ ਆਧਾਰ ਵੀ, ਇਹ ਵੀ ਮੈਂ ਕੋਈ ਫਿਲਮ ਦੇਖੀ ਨਹੀਂ ਕਿਉਂਕਿ ਫਿਲਮ ਤਾਂ ਆਈ ਨਹੀਂ ਬਾਹਰ। ਹਾਂਜੀ, ਸੋ ਇਹ ਜ਼ਾਹਰ ਹੈ ਕਿ ਵੀ ਇਹ ਵੀ ਅਸੀਂ ਆਪਣੇ ਹੱਕ ਦੀ ਗੱਲ ਕਰ ਰਹੇ ਹਾਂ। ਕੌਮੀ ਹੀਰੇ, ਇਹ ਜ਼ਾਹਰ ਹੈ ਵੀ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ, ਹਾਂਜੀ, ਇਹਨਾਂ ਦੇ ਜੀਵਨ ਦੇ ਉੱਤੇ ਹੈ। ਔਰ ਹੀਰੇ ਇਸ ਲਈ ਨੇ ਕਿ ਭਾਈ ਜੇ ਜੂਨ 84 ਚ ਇੰਦਰਾ ਗਾਂਧੀ ਨੇ ਘੱਲੂਕਾਰਾ ਵਰਤਾਇਆ, ਹਜ਼ਾਰਾਂ ਬੇਗੁਨਾਹ ਲੋਕਾਂ ਨੂੰ ਮਾਰਿਆ, ਜਿਨ੍ਹਾਂ ਦੇ ਵਿੱਚ ਬੱਚੇ ਔਰ ਔਰਤਾਂ ਵੀ ਸ਼ਾਮਲ ਸੀ। ਸੋ ਇਹਨਾਂ ਤਿੰਨ ਕੌਮੀ ਹੀਰਿਆਂ ਨੇ ਜਿਹੜਾ ਉਹ ਹਿਸਟਰੀ ਨੂੰ ਸਟੇਟ ਕੀਤਾ, ਉਹ ਉਸ ਦਾ ਰੈਕਡ ਸੈੱਟ ਕੀਤਾ, ਕਿਉਂਕਿ ਇਹ ਸਾਡੀ ਪਰੰਪਰਾ ਹੈ ਸਿੱਖਾਂ ਦੀ। ਅਸੀਂ ਕੋਈ ਨਾ ਅਸੀਂ ਗਾਂਧੀਵਾਦੀ ਹਾਂ ਤੇ ਨਾ ਅਸੀਂ ਇਸ 'ਚ ਯਕੀਨ ਰੱਖਦੇ ਹਾਂ ਵੀ ਕੋਈ ਤੁਹਾਡੇ ਇੱਕ ਚਪੇੜ ਮਾਰੇ ਤਾਂ ਤੁਸੀਂ ਦੂਸਰੀ ਚੀਕ ਆਫਰ ਕਰ ਦਿਓ। ਅਸੀਂ ਤਾਂ ਨਾਲ ਦੀ ਨਾਲ ਜਸਟਿਸ ਦੇ ਵਿੱਚ ਯਕੀਨ ਰੱਖਦੇ ਕਿ ਭਾਈ ਜਬੈ ਬਾਣ ਲੱਗਿਓ ਤਬੈ ਰੋਸ ਜਾਗਿਓ, ਵੀ ਜਦੋਂ ਤੀਰ ਲੱਗੇਗਾ ਤੇ ਫਿਰ ਜਵਾਬੀ ਤੀਰ ਆਏਗਾ। ਜੇ ਤੁਸੀਂ ਇੱਕ ਕੌਮ ਦੀ ਜਨਰੇਸ਼ਨ ਮਾਰਨ ਦੇ ਲਈ ਇੱਕ ਘੱਲੂਕਾਰਾ ਵਰਤਾ ਕੇ ਆਪਣਾ ਏਜੰਡਾ ਸੈੱਟ ਕਰਦੇ ਹੋ ਤੇ ਫਿਰ ਤੁਸੀਂ ਐਕਸਪੈਕਟ ਕਰੋ ਕਿ ਸਿੱਖ ਇਹਨੂੰ ਲਾਈਂਗ ਡਾਊਨ ਲੈਣਗੇ। ਇਹ ਤਾਂ ਅੰਗਰੇਜ਼ਾਂ ਨੂੰ ਵੀ ਚੰਗੀ ਤਰ੍ਹਾਂ ਪਤਾ ਸੀ, ਔਰ ਇਹੀ ਕਾਰਨ ਹੈ। ਇਹ ਆਂਦਾ ਹੈ ਕਿ ਜਿਨ੍ਹਾਂ ਦਿਨਾਂ 'ਚ ਇੰਦਰਾ ਗਾਂਧੀ ਇਹ ਚੱਲ ਰਹੀ ਸੀ ਮੀਡੀਆ 'ਚ ਵਿਚਾਰ ਕਿ ਜੀ ਉਹ ਅਟੈਕ ਕਰੇ, ਫਰਵਰੀ ਦੇ, ਹੁਣ ਸਾਨੂੰ ਪਤਾ ਹੀ ਹੈ ਵੀ ਫਰਵਰੀ 47 ਚ ਉਹਨੇ ਮਦਦ ਲਈ। ਤੇ ਜਨਰਲ ਜਿਹੜਾ ਮਾਈਕਲ ਉਡਵਾਇਰ ਸੀ ਗਵਰਨਰ ਪੰਜਾਬ ਦਾ ਉਦੋਂ, ਜਿਹਨੂੰ ਊਧਮ ਸਿੰਘ, ਸ਼ਹੀਦ ਊਧਮ ਸਿੰਘ ਨੇ 21 ਸਾਲ ਬਾਅਦ ਜਾ ਕੇ ਲੰਡਨ ਦੇ ਵਿੱਚ ਜਿਹੜਾ ਉਹ ਸਜ਼ਾ ਦਿੱਤੀ ਸੀ, ਉਹਦੀ ਗ੍ਰੈਂਡ ਡਾਟਰ ਨੇ, ਪੜਪੋਤੀ ਨੇ ਸ਼ਾਇਦ, ਚਿੱਠੀ ਲਿਖੀ ਸੀ ਇੰਦਰਾ ਗਾਂਧੀ। ਉਦੋਂ ਮੀਡੀਆ 'ਚ ਆਇਆ, ਕਦੇ ਉਹ ਰੈਕਡ ਤਾਂ ਨਹੀਂ ਹੈ ਸਾਹਮਣੇ। ਉਹਨਾਂ ਨੂੰ ਕਿਹਾ ਸੀ ਵੀ ਇਹ ਗਲਤੀ ਨਾ ਕਰੀ ਕਦੇ, ਕਿ ਵੀ ਮੇਰੇ ਪੜਦਾਦੇ ਨੇ ਜਿਹੜਾ ਉਹ ਜਲਿਆਂਵਾਲੇ ਬਾਗ ਦੇ ਵਿੱਚ ਮਾਰੇ ਸੀ ਲੋਕ, ਤੇ 21 ਸਾਲ ਬਾਅਦ ਇੱਕ ਸਿੱਖ ਨੇ ਆ ਕੇ ਲੰਡਨ ਦੇ ਵਿੱਚ ਜਿਹੜਾ ਉਹ ਬਦਲਾ ਲਿਆ ਸੀ ਉਹਦਾ, ਤੇ ਤੂੰ ਇਹ ਗਲਤੀ ਨਾ ਕਰੀ ਕਦੇ ਕਿ ਤੂੰ ਹਰਮੰਦਰ ਸਾਹਿਬ ਦੇ ਦਰਬਾਰ ਸਾਹਿਬ 'ਚ ਫੌਜ ਭੇਜੇ। ਹੁਣ ਜ਼ਾਹਰ ਹੈ, ਔਰ ਇਹ ਗੱਲ ਇੱਕ ਪਾਕਿਸਤਾਨੀ ਐਂਕਰ ਨੇ ਇੱਕ ਵਾਰੀ ਕਹੀ, ਉਹਨੇ ਕਿਹਾ ਜੀ ਤੁਸੀਂ ਸਿੱਖਾਂ ਨਾਲ ਦਾ ਕਿਵੇਂ ਮੁਕਾਬਲਾ ਕਰੋਗੇ, ਕਿ ਵੀ ਪੰਜਾਬ 'ਚ ਤਾਂ ਸਿੱਖ 12% ਨੇ ਸਾਰੇ, ਉਹਨੇ 47 ਦੇ ਵਿੱਚ। ਉਹਨੇ ਕਿਹਾ ਜਿਹੜੇ ਮਾਰੇ ਡਾਇਰ ਨੇ ਉਹਦੇ 'ਚ ਹਿੰਦੂ ਵੀ ਸੀ, ਉਹਦੇ 'ਚ ਮੁਸਲਮਾਨ ਵੀ ਸੀ, ਪਰ ਕਿਸੇ ਹਿੰਦੂ ਜਾਂ ਮੁਸਲਮਾਨ ਨੇ ਨਹੀਂ ਜਾ ਕੇ ਲੰਡਨ ਦੇ ਵਿੱਚ ਕਿਹਾ ਵੀ ਇਹਨੂੰ ਮਾਰਨਾ। ਵੀ ਜਿਹੜੀ ਹੁਣ ਸਿੱਖ ਦੇ ਵਿੱਚ ਕਣਕ ਵਾਲੀ ਗੱਲ ਹੈ, ਉਹੀ ਸਾਡੀ ਸਟਰੈਂਥ ਹੈ। ਜਿੱਦਣ ਅਸੀਂ ਅਣਖ ਛੱਡ ਦਿੱਤੀ, ਜੇ ਬੇਅੰਤ ਸਿੰਘ, ਸਤਵੰਤ ਸਿੰਘ, ਕੇਹਰ ਸਿੰਘ ਨਾ ਹੁੰਦੇ ਅਸੀਂ ਜਿਉਂ ਹੀ ਨਹੀਂ ਸੀ ਸਕਦੇ। ਅਸੀਂ ਸਿਰ ਤੇ ਕਿਵੇਂ ਪੱਗ ਬੰਨ੍ਹ ਸਕਦੇ ਸੀ ਮਾਣ ਦੇ ਨਾਲ ਕਿ ਵੀ ਅਸੀਂ ਬਦਲਾ ਲੈਂਦੇ ਹਾਂ ਜਿਹੜਾ ਸਾਡੇ ਤੇ ਕਰਦੇ। ਸੋ ਜ਼ਾਹਰ ਹੈ ਵੀ ਇਹ ਤਿੰਨੋਂ ਹੀ ਥੀਮ ਐਸੇ ਨੇ ਜਿਹੜੇ ਸਾਡੇ ਹੱਕਾਂ ਦੀ ਗੱਲ ਕਰਦੇ ਨੇ, ਸਾਡੀ ਹਿਸਟਰੀ ਦੀ ਗੱਲ ਕਰਦੇ ਨੇ। ਹੁਣ ਉਸ ਮੁਲਕ ਦੇ ਸੈਂਸਰ ਬੋਰਡ 'ਚ ਫੌਸ਼ ਕਿਸਮ ਦੀਆਂ ਫਿਲਮਾਂ ਬਣ ਸਕਦੀਆਂ ਨੇ, ਝੂਠੇ ਸ਼ਹੀਦ ਬਣਾਏ ਜਾ ਸਕਦੇ ਨੇ, ਕੋਈ ਤਾਂਤੀਆ ਟੋਪੇ ਤੇ ਬਣ ਗਈ, ਕੋਈ ਕਿਸੇ ਹੋਰ ਤੇ ਬਣ ਗਈ, ਕੋਈ ਜਿਹੜਾ ਨਹੀਂ ਵੀ ਐਗਜ਼ਿਸਟ ਕਰਦਾ ਉਹਨੂੰ ਵੀ ਆ। ਹੁਣ ਉੱਥੇ ਮੇਰੇ ਖਿਆਲ ਸਲਮਾਨ ਖਾਨ ਹੈ, ਇੱਕ ਸ਼ੋਅ ਕਰਦਾ, ਪਤਾ ਨਹੀਂ ਕੀ ਉਹਦਾ ਨਾਂ ਹੈ, ਸੱਤਿਅਮੇਵ ਜਯਤੇ, ਉਹ ਹੁਣ ਬਿਹਾਰ ਦੀ ਕੋਈ ਲੱਭ ਕੇ ਲਿਆਇਆ, ਯੂਪੀ ਕੇ ਬਿਹਾਰ ਦੀ ਜੀ, ਉਹ ਇਕੱਲੇ ਬੰਦੇ ਨੇ ਪਹਾੜ ਉਡਾਤਾ ਸੀ। ਫੇਕ ਹਿਸਟਰੀ, ਫੇਕ ਕਹਾਣੀਆਂ ਬਣਾ ਰਹੇ, ਫੇਕ ਕਹਾਣੀਆਂ ਕੱਢ ਰਹੇ।
ਲੇਕਿਨ ਜਿਹੜੀ ਅਸਲੀ ਹਿਸਟਰੀ ਹੈ, ਜਿਹੜੀ 67 ਸਾਲ ਦੇ ਵਿੱਚ ਸਿੱਖਾਂ ਨੇ ਉਸ ਖਿੱਤੇ ਦੇ ਵਿੱਚ ਆਪਣੇ ਹੱਕਾਂ ਦੇ ਲਈ ਕਰਕੇ ਦਿਖਾਈ ਹੈ, ਉਹਨੂੰ ਆਤੰਕਵਾਦ ਬਣਾ ਦਿਓ, ਦਹਿਸ਼ਤਗਰਦੀ ਬਣਾ ਦਿਓ, ਅਲਗਾਵਵਾਦ ਬਣਾ ਦਿਓ। ਔਰ ਜਿਹੜੀ ਉਹਨਾਂ ਨੇ ਅਖੀਰ 'ਚ ਵੀਰ ਅਨੀਤ ਸਿੱਧੂ ਜੀ ਨੇ ਕਿਹਾ ਕਿ ਵੀ ਅਸੀਂ ਕਿਉਂ ਨਹੀਂ ਜਿਹੜੀਆਂ ਬਾਲੀਵੁੱਡ ਫਿਲਮਾਂ ਜਿਨ੍ਹਾਂ ਦੇ ਵਿੱਚ ਸਿੱਖਾਂ ਨੂੰ ਮਜ਼ਾਕ ਦਾ ਪਾਤਰ ਬਣਾਇਆ ਜਾਂਦਾ ਹੈ, ਕਿਤੇ ਟੈਕਸੀ ਡਰਾਈਵਰ ਬਣਾਇਆ ਹੈ, ਕਿਤੇ ਕੋਈ ਹੋਰ ਬਣਾਇਆ ਹੈ, ਔਰ ਉਹਨਾਂ ਨੂੰ ਐਵੇਂ ਜੋਕਰ ਬਣਾਇਆ ਹੋਇਆ, ਵੀ ਉਹਨਾਂ ਤੇ ਕਿਉਂ ਨਹੀਂ ਰਲ ਕੇ ਪਾਬੰਦੀ ਲਾਉਂਦੇ। ਦੇਖੋ ਤੁਸੀਂ ਬੜੇ ਸੁਲਝੇ ਹੋਏ ਵੀਰ ਹੋ, ਔਰ ਜਿਵੇਂ ਤੁਸੀਂ ਪ੍ਰੋਗਰਾਮ ਦੀ ਤਾਰੀਫ ਕੀਤੀ, ਜ਼ਾਹਰ ਹੈ ਤੁਸੀਂ ਪ੍ਰੋਗਰਾਮ ਨੂੰ ਵੀ ਲਗਾਤਾਰਤਾ ਨਾਲ ਦੇਖਦੇ ਹੋ ਜੀ। ਹੁਣ ਉੱਥੇ ਤਾਂ ਹਾਲ ਇਹ ਹੈ ਕਿ ਵੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਵੀ ਬੇਬਸ ਹੈ ਉਸ ਫਖਰੇ ਕੌਮ ਦੇ ਸਾਹਮਣੇ ਜਿਹਨੂੰ ਹੁਣੇ ਹੀ ਫਖਰੇ ਕੌਮ ਦਿੱਤਾ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਿਹੜਾ ਇੱਕ ਦਿਨ ਇੱਕ ਗੱਲ ਕਹਿੰਦਾ, ਉਹ ਕਹਿੰਦਾ ਜੀ ਅਸੀਂ ਯਾਦਗਾਰ ਬਾਦਲ ਨੂੰ ਪੁੱਛ ਕੇ ਬਣਾਈ ਸੀ, ਤੇ ਬਾਦਲ ਅਗਲੇ ਦਿਨ ਕਹਿੰਦਾ ਕਿ ਇਹ ਤਾਂ ਝੂਠਾ ਹੈ, ਹੀ ਇਜ਼ ਅ ਲਾਇਰ। ਔਰ ਉਸ ਤੋਂ ਅਗਲੇ ਦਿਨ ਬੱਕੜ ਕਹਿੰਦਾ ਨਹੀਂ ਨਹੀਂ ਜੀ ਅਸੀਂ ਬਾਦਲ ਨੂੰ ਨਹੀਂ ਸੀ ਪੁੱਛਿਆ, ਅਸੀਂ ਆਪ ਹੀ ਸਲਾਹ ਕੀਤੀ ਸੀ, ਆਪਣੇ ਆਪ ਨਾਲ ਹੀ ਸਲਾਹ ਕੀਤੀ ਸੀ। ਜਿੱਥੇ ਇਸ ਕਿਸਮ ਦਾ ਹਾਲ ਹੈ, ਕਿਹੜੀਆਂ ਜਥੇਬੰਦੀਆਂ ਜੇ ਕਰ ਵੀ ਲੈਣ, ਕਹਿ ਵੀ ਦੇਣ, ਕੰਟਰੋਲ ਗਵਰਨਮੈਂਟ ਦਾ ਹੈ, ਸਿਨੇਮੇ ਉਹਨਾਂ ਦੇ, ਹਾਂ ਇਹ ਉਹ ਜ਼ਰੂਰ ਕਰਦੇ ਨੇ। ਹੁਣ ਜਿਵੇਂ ਜਿਹੜੀ ਫਿਲਮ ਬੜੀ ਪਿੱਛੇ ਪਪੂਲਰ ਹੋਈ ਪੰਜਾਬੀ ਦੀ, ਕਿਹੜੀ ਫਿਲਮ ਸੀ ਜਿਹਨੇ ਬੜੀ ਅੱਛੀ ਬਾਹਰ ਬਿਜ਼ਨਸ ਕੀਤੀ, ਜਿਹੜੀ ਇੱਕ ਕਾਫੀ ਪਪੂਲਰ ਫਿਲਮ, ਮੈਨੂੰ ਉਹਦਾ ਨਾਂ ਨਹੀਂ ਯਾਦ ਹੈ। ਸਾਡਾ ਹੱਕ ਤੋਂ ਫਿਰ ਅੱਛਾ ਇਹ ਬਾਅਦ ਦੇ ਵਿੱਚ ਉਹਨਾਂ ਨੇ ਪਾਬੰਦੀ ਲਈ। ਹੁਣ ਉਹ ਸਾਡਾ ਹੱਕ ਦੇ ਨਾਲ ਰਿਲੇਟਡ ਤੁਸੀਂ ਇਹ ਦੇਖੋ ਕਿ ਪੰਜਾਬ 'ਚ ਉਹ ਫਿਲਮ ਬਹੁਤੀ ਨਹੀਂ ਚੱਲੀ। ਔਰ ਮੈਂ ਇਸ ਦੇ ਬਾਰੇ ਜਦੋਂ ਜਾਣਨਾ ਚਾਹਿਆ ਵੀ ਕੀ ਹੈਗਾ, ਉਹ ਕਹਿੰਦੇ ਜੀ ਜਿਹੜੇ ਮੇਜਰ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਨੇ ਡਿਸਟਰੀਬਿਊਟਰ ਜਾਂ ਥੀਏਟਰ ਓਨਰ, ਜਿੱਥੇ ਜਿੱਥੇ ਹਿੰਦੂ ਨੇ ਉਹਨਾਂ ਨੇ ਇਹ ਲਈ ਨਹੀਂ, ਉਹਨੂੰ ਚੱਲਣ ਨਹੀਂ ਦਿੱਤੀ, ਆਪ ਹੀ ਉਹਨਾਂ ਨੇ ਉਹਨੂੰ ਡਿਸਕਰੇਜ। ਹਾਲਾਂਕਿ ਕਿਉਂਕਿ ਇਹਨਾਂ ਨੇ ਜ਼ਿਕਰ ਤਿੰਨਾਂ ਦੇ ਨਾਲ ਜੋੜ ਕੇ ਕੀਤਾ, ਤੇ ਮੈਂ ਸਮਝਿਆ ਇਸ ਤੋਂ ਬਿਨਾਂ ਕੋਈ ਸਾਡਾ ਹੱਕ ਕੋਈ ਨਵੀਂ ਪਾਬੰਦੀ, ਸੋ ਇਹਨਾਂ ਨੇ ਪਹਿਲੀ ਦੀ ਗੱਲ ਹੀ ਕੀਤੀ ਵੀ ਸੈਂਸਰ ਬੋਰਡ ਨੇ ਪਾਬੰਦੀ ਲਾਈ ਸੀ। ਹੁਣ ਜ਼ਾਹਰ ਹੈ ਕਿ ਵੀ ਬਾਹਰ ਤਾਂ ਉਹਦੀ ਇੰਨੀ ਪਪੂਲੈਰਿਟੀ ਹੋਈ ਕਿ 20-25 ਕਰੋੜ ਦੀ ਬਿਜ਼ਨਸ ਕੀਤੀ ਇਸ ਫਿਲਮ ਦੀ। ਹੁਣ ਉੱਥੇ ਉਹਨਾਂ ਨੇ ਪਹਿਲਾਂ ਸੈਂਸਰ ਬੋਰਡ ਨੇ ਬਲੌਕ ਕਰਤੀ, ਪੰਜਾਬ ਸਰਕਾਰ ਨੇ ਆਪਣੇ ਤੌਰ ਤੇ ਉਹਨੂੰ ਇੰਨਾ ਮਿਨੀਮਾਈਜ਼ ਉਹਦਾ ਇਫੈਕਟ ਜਦੋਂ ਤੱਕ ਹੋਈ, ਬਹੁਤ ਸਾਰੇ ਜਿਹੜੀ ਯੰਗਰ ਜਨਰੇਸ਼ਨ ਹੈ ਉਹ YouTube ਤੇ ਹੀ ਦੇਖ ਚੁੱਕੀ ਸੀ, ਉਹਦੇ ਬਹੁਤ ਸਾਰੇ ਪਾਰਟ ਆ ਗਏ ਸੀ। ਔਰ ਬਾਕੀ ਜਿਨ੍ਹਾਂ ਦੇ ਕੋਲ ਸਿਨੇਮੇ ਜਾਂ ਦੂਜੇ ਨੇ ਕੋਈ ਚੱਜ ਦੇ ਉਹਦੀ ਡਿਸਟ੍ਰੀਬਿਊਸ਼ਨ ਸਿਸਟਮ ਨਹੀਂ ਹੋਇਆ। ਈਵਨ ਦਿੱਲੀ ਜਾਂ ਬੰਬੇ ਵਰਗੀ ਥਾਂ ਤੇ, ਬੰਬੇ ਸ਼ਾਇਦ ਚੱਲੀ ਥੋੜੀ ਦੇਰ, ਦਿੱਲੀ ਦੇ ਵਿੱਚ ਤਾਂ ਕੋਈ ਚਲਾਉਣ ਲਈ ਵੀ ਤਿਆਰ ਨਹੀਂ ਹੋਇਆ। ਔਰ ਉਸ ਤੋਂ ਪਹਿਲਾਂ ਇੱਕ ਫਿਲਮ ਹਵਾਏਂ ਆਈ ਸੀ, ਉਹਨਾਂ ਦਾ ਸ਼ਾਇਦ ਅਮਿਤੋਜ ਮਾਨ ਜਾਂ ਕੋਈ ਉਹਦਾ ਪ੍ਰੋਡਿਊਸਰ ਸੀ, ਉਹ ਇੱਕ ਵਾਰੀ ਟੋਰਾਂਟੋ ਅਸੀਂ ਇੱਕ ਡਿਨਰ ਦੇ ਉੱਤੇ ਇਕੱਠੇ ਹੋਏ, ਤੇ ਉਹਨੂੰ ਮੈਂ ਕਿਹਾ, ਉਹ ਕਹਿੰਦਾ ਜੀ ਅਸੀਂ ਉਹ ਹਵਾਏਂ ਦਿੱਲੀ ਦੇ ਉੱਤੇ ਸੀ ਵੀ ਨਵੰਬਰ 84 ਦੀ ਕਿੰਨੀ ਨਸਲਕੁਸ਼ੀ ਹੋਈ। ਉਹਨੇ ਕਿਹਾ ਜੀ ਅਸੀਂ ਦਿੱਲੀ ਰਿਲੀਜ਼ ਕਰਨੀ ਸੀ, ਦਿੱਲੀ ਦੇ ਸਿੱਖਾਂ ਦੇ ਗੁਰਦੁਆਰਿਆਂ ਦੇ ਨੁਮਾਇੰਦੇ ਇਕੱਠੇ ਹੋ ਕੇ ਆਏ ਕਿ ਭਾਈ ਸਾਹਿਬ ਤੁਸੀਂ ਇੱਥੇ ਨਾ ਕਰੋ, ਇਹ ਤਾਂ ਪੁਰਾਣੀਆਂ ਇਹ ਜਿਨ੍ਹਾਂ ਨੇ ਸਾਡੇ ਨਾਲ ਕੀਤਾ ਉਹ ਹੋਰ ਧੱਕਾ ਕਰਨਗੇ, ਤੁਸੀਂ ਇਹ ਰਹਿਣ ਦਿਓ, ਇਹਨੂੰ ਹੁਣ ਭੁੱਲਣ ਹੀ ਦਿਓ। ਹੁਣ ਜਿੱਥੇ ਇੱਕ ਤਬਕਾ ਇਸ ਕਦਰ ਜਿਹੜਾ ਉਹ ਗੁਲਾਮੀ ਕਬੂਲ ਲੈਂਦਾ ਹੈ ਔਰ ਇੰਨੇ ਡਰ ਦੇ ਵਿੱਚ ਜਿਉਂਦਾ ਹੈ, ਔਰ ਇਹ ਹਾਲ ਸਾਡਾ ਨਹੀਂ ਵੀ ਸਾਡੇ ਲੋਕ ਡਰ 'ਚ ਨੇ। ਮੁਸਲਮਾਨਾਂ ਦਾ ਹਾਲ ਦੇਖੋ, ਹੁਣ ਭਾਰਤ ਦੇ ਵਿੱਚ 150 ਮਿਲੀਅਨ ਦੇ ਕਰੀਬ ਮੁਸਲਮਾਨ ਨੇ, 15 ਕਰੋੜ ਮੁਸਲਮਾਨ ਨੇ। ਹੁਣ ਗੁਜਰਾਤ ਦੇ ਵਿੱਚ ਉਹਨੇ 1000 ਮਾਰਿਆ, ਮੋਦੀ ਨੇ 2000 ਮਾਰਿਆ ਹੋਏਗਾ 2002 'ਚ, ਪਰ ਕਿੰਨਾ ਡਰ ਪੈਦਾ ਕਰ ਦਿੱਤਾ ਕਿ ਇਸ ਵੇਲੇ ਇੰਨੀ ਵੱਡੀ ਗਿਣਤੀ 150 ਕਰੋੜ 150 ਮਿਲੀਅਨ ਛੋਟਾ ਨਹੀਂ ਹੁੰਦਾ, 15 ਕਰੋੜ ਹੈ, 13-14% ਆਬਾਦੀ ਹੈ, ਇੱਕ ਸਾਈਜ਼ੇਬਲ ਪੋਪੂਲੇਸ਼ਨ ਹੈ ਜਿੰਨੀ ਕਾਲਿਆਂ ਦੀ ਹੈ ਅਮਰੀਕਾ 'ਚ, ਉਹਦੇ ਨਾਲੋਂ ਜ਼ਿਆਦਾ ਪੋਪੂਲੇਸ਼ਨ ਹੈ। ਲੇਕਿਨ ਇੱਕ ਡਰ ਪੈਦਾ ਕਰ ਦਿੱਤਾ ਕਿ ਲੋਕ ਉੱਠ ਹੀ ਨਹੀਂ ਸਕਦੇ। ਇਹੀ ਹਾਲ ਉਹਨਾਂ ਨੇ ਨਵੰਬਰ 84 'ਚ ਸਿੱਖ 10,000 ਮਰਿਆ ਕਿ 20,000 ਮਰਿਆ, ਇਹ ਗਿਣਤੀ ਇੰਪੋਰਟੈਂਟ ਨਹੀਂ ਹੈ, ਲੇਕਿਨ ਉਹਨਾਂ ਨੇ ਇੰਨਾ ਕਿ ਟੈਰਰ ਪੈਦਾ ਕਰ ਦਿੱਤਾ ਹੈ ਬਾਹਰਲੇ ਸਿੱਖਾਂ ਦੇ ਵਿੱਚ ਕਿ ਉਹ ਸੋਚ ਹੀ ਨਹੀਂ ਸਕਦੇ ਕਿ ਉਹ ਮੈਜੋਰਿਟੀ ਦੇ ਖਿਲਾਫ ਜਾ ਸਕਦੇ ਨੇ। ਸੋ ਤੁਹਾਡੀ ਸੁਜੈਸ਼ਨ ਤਾਂ ਠੀਕ ਹੈ ਕਿ ਕਾਸ਼ ਇਵੇਂ ਹੋ ਸਕਦਾ ਹੈ, ਪੰਜਾਬ ਦੇ ਵਿੱਚ ਸਾਡਾ ਕੰਟਰੋਲ ਹੁੰਦਾ ਹੈ। ਅਸੀਂ ਚਾਹੁੰਦੇ ਕਿ ਭਾਈ ਕਿਹੜਾ ਜਿਹੜੀ ਸਿੱਖ ਵਿਰੋਧੀ ਕਾਰਵਾਈ ਆ ਉਹ ਨਾ ਹੋਏ, ਪਰ ਕੰਟਰੋਲ ਏਜੰਸੀਆਂ ਦਾ, ਸੁਰੱਖਿਆ ਦਸਤਿਆਂ ਦਾ, ਬਾਦਲ ਵਰਗਾ ਉਹਨਾਂ ਨੂੰ ਕੁਹਾੜੀ ਦਾ ਦਸਤਾ ਮਿਲਿਆ ਹੋਇਆ, ਉਹਦੇ ਨਾਲ ਆਪਣੇ ਲੋਕਾਂ ਦਾ ਵਡਾਂਗਾ ਹੋ ਰਿਹਾ। ਸੋ ਅਸੀਂ ਸਮਝਦੇ ਹਾਂ ਵੀ ਇਸ ਸਭ ਨੂੰ ਤਾਂ ਨੱਥ ਉਦੋਂ ਹੀ ਪਏਗੀ ਜਦੋਂ ਅਸੀਂ ਆਪਣਾ ਆਜ਼ਾਦ ਮੁਲਕ ਖਾਲਿਸਤਾਨ ਬਣਾ ਸਕਾਂਗੇ। ਇਸ ਤੋਂ ਬਿਨਾਂ ਮੈਂ ਖੱਬੇ ਦੇਖਾਂ, ਸੱਜੇ ਦੇਖਾਂ, ਉੱਪਰ ਦੇਖਾਂ, ਥੱਲੇ ਦੇਖਾਂ, ਪਿੱਛੇ ਦੇਖਾਂ, ਅੱਗੇ ਦੇਖਾਂ, ਮੈਨੂੰ ਤਾਂ ਕੁਛ ਨਹੀਂ ਨਜ਼ਰ ਆਉਂਦਾ ਕਿ ਕੋਈ ਤਰੀਕਾ ਨਹੀਂ ਹੈ ਜਿਹਦੇ ਨਾਲ ਅਸੀਂ ਆਪਣਾ ਆਨਰ, ਆਪਣੀ ਇੱਜ਼ਤ, ਆਪਣਾ ਜਿਹੜਾ ਇਤਿਹਾਸ ਦਾ ਸੱਚ ਹੈ, ਜੋ ਅਸੀਂ ਲੋਕ ਹਾਂ, ਜੋ ਸਾਡੇ ਕਰੈਕਟਰ ਨੇ, ਜੋ ਗੁਰੂ ਨੇ ਬਿਲਟ ਕੀਤੇ, ਜੋ ਸਾਡੇ ਸਾਹਮਣੇ ਨਿਸ਼ਾਨੇ,
ਔਰ ਅਜੇ ਤਾਂ ਅਸੀਂ ਆਪਣੀ ਸਰਵਾਈਵਲ ਲਈ ਲੜ ਰਹੇ ਹਾਂ। ਜਿਹੜਾ ਗੁਰੂ ਨੇ ਸਾਡੇ ਜ਼ਿੰਮੇ ਫਰਜ਼ ਲਾਇਆ ਹੋਇਆ ਸਰਬੱਤ ਦਾ ਭਲਾ, ਕੁੱਲ ਦੁਨੀਆ ਦੇ ਵਿੱਚ ਇਨਸਾਨੀਅਤ, ਹਮਦਰਦੀ, ਪਿਆਰ, ਉਹ ਤਾਂ ਅਜੇ ਬਹੁਤ ਪਿੱਛੇ ਨੇ ਸਾਰੇ ਗੋਲ, ਕਿਉਂਕਿ ਅਸੀਂ ਤਾਂ ਉਸ ਖਿੱਤੇ ਦੇ ਵਿੱਚ ਆਪਣੀ ਸਰਵਾਈਵਲ ਲਈ ਲੜ ਰਹੇ ਹਾਂ ਕਿ ਵੀ ਵੈਦਰ ਗੁਰੂ ਨਾਨਕ ਸਾਹਿਬ ਦੀ ਸਰਬੱਤ ਦੇ ਭਲੇ ਦੀ ਆਈਡੀਓਲੋਜੀ ਸਰਵਾਈਵ ਕਰੇਗੀ ਜਾਂ ਇਹਨਾਂ ਦਾ ਜਿਹੜਾ ਇਹ ਬ੍ਰਾਹਮਣਵਾਦੀ ਜ਼ਾਤ-ਪਾਤੀ ਸਿਸਟਮ ਜਿਹਦੇ ਥੱਲੇ ਉਹ ਬਾਕੀ ਸਾਰੇ ਘੱਟ ਗਿਣਤੀਆਂ ਦਾ ਉਹਨਾਂ ਨੇ ਗਲਾ ਘੁੱਟਿਆ ਹੈ, ਇਹਨਾਂ ਦਾ ਬੋਲਬਾਲਾ ਹੋਏਗਾ। ਸੋ ਫਿਰ ਵੀ ਵੀਰ ਅਨੀਤ ਸਿੱਧੂ ਜੀ ਦਾ ਬਹੁਤ ਬਹੁਤ ਧੰਨਵਾਦ। ਹਾਂਜੀ ਵਿਊਅਰਸ, ਹੁਣ ਸਮਾਂ ਹੋ ਗਿਆ ਹੈ ਬ੍ਰੇਕ ਦਾ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਅਸੀਂ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।